ਦੁਨੀਆ ਭਰ ਦੇ ਵਿੱਚ ਭਾਰਤ ਵਾਹਿਦ ਇੱਕ ਅਜਿਹਾ ਕੰਟਰੀ ਹੋਣਾ ਆਪਣੇ ਆਪ ਨੂੰ ਜਿਹੜਾ ਡੈਮੋਕ੍ਰੇਟਿਕ ਕਹਿੰਦਾ ਤੇ ਜਿੱਥੇ ਲੇਖਕ, ਬੁੱਧੀਜੀਵੀ, ਵਿਦਵਾਨ ਤੇ ਵਾਤਾਵਰਨ ਕਾਰਕੁਨ ਜੇਲ੍ਹੀਂ ਡੱਕੇ ਨੇ ਤੇ ਜਿਹੜੇ ਸਜ਼ਾ ਜ਼ਾਫਤਾ ਲੋਕ ਨੇ ਉਹ ਕਦੇ ਪੈਰੋਲ ਤੇ ਆ ਜਾਂਦੇ ਨੇ ਤੇ ਇਹਦੇ ਨਾਲ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਰਾਜ ਸਭਾ, ਲੋਕ ਸਭਾ, ਵਿਧਾਨ ਸਭਾ ਦੀਆਂ ਸੀਟਾਂ ਤੇ ਬੈਠੇ ਹੋਏ ਨੇ। ਇਹ ਨਿਜ਼ਾਮ ਦਾ ਇੱਕ ਤਰੀਕਾਕਾਰ ਆ ਆਪੋ ਆਪਣਾ ਕੰਮ ਕਰਨ ਦਾ। ਸੋਨਮ ਵਾਂਗਚੁਕ ਜਿਹੜੇ ਕਿ ਵਾਤਾਵਰਨ ਕਾਰਕੁਨ ਨੇ, ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਖੋਜਾਂ ਦੇ ਕਰਕੇ, ਉਹਨਾਂ ਦੀਆਂ ਪ੍ਰਾਪਤੀਆਂ ਦੇ ਕਰਕੇ ਜਾਣਿਆ ਜਾਂਦਾ, ਪਰ ਭਾਰਤ ਸਰਕਾਰ ਨੇ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਸੁਪਰੀਮ ਕੋਰਟ ਨੇ ਅਦਾਲਤ ਦੇ ਵਿੱਚ ਇਹ ਗੱਲ ਪੁੱਛੀ ਹੈ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨੂੰ ਕਦੋਂ ਛੱਡ ਰਹੇ ਹੋ, ਕਿ ਉਹਦੀ ਨਜ਼ਰਬੰਦੀ ਤੇ ਮੁੜ ਵਿਚਾਰ ਕੀਤੇ ਜਾਣ ਦੀ ਕੋਈ ਸੰਭਾਵਨਾ ਹੈ। ਇੱਥੋਂ ਤੱਕ ਵੀ ਗੱਲ ਗਈ ਹੈ ਕਿ ਉਹਦੀ ਸਿਹਤ ਸੰਬੰਧੀ ਜਿਹੜੀ ਰਿਪੋਰਟ ਆ ਠੀਕ ਨਹੀਂ ਹੈ, ਕਿ ਉਹਨੂੰ ਤੁਸੀਂ ਜਾਨੋਂ ਤਾਂ ਨਹੀਂ ਮਾਰਨਾ ਚਾਹੁੰਦੇ ਕਿਤੇ। ਸੋ ਜਿਹੜੇ ਵਧੀਕ ਸੋਲਿਸਿਟਰ ਜਨਰਲ ਕੇ.ਐਮ. ਨਟਰਾਜਨ ਨੂੰ ਇਸ ਮਾਮਲੇ ਦੇ ਵਿੱਚ ਨਿਰਦੇਸ਼ ਲੈਣ ਦੇ ਲਈ ਕਿਹਾ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਪੀ.ਬੀ. ਵਰਾਲੇ ਦੇ ਜਿਹੜੇ ਬੈਂਚ ਨੇ, ਉਹਨਾਂ ਨੇ ਕਿਹਾ ਕਿ ਨਜ਼ਰਬੰਦੀ ਦਾ ਹੁਕਮ 26 ਸਤੰਬਰ 2025 ਨੂੰ ਪਾਸ ਕੀਤਾ ਗਿਆ ਸੀਗਾ। ਹੁਣ ਲਗਭਗ 5 ਮਹੀਨੇ ਬੀਤ ਚੁੱਕੇ ਆ। ਵਾਂਗਚੁਕ ਦੀ ਸਿਹਤ ਨੂੰ ਦੇਖਦੇ ਹੋਏ ਕਿ ਸਰਕਾਰ ਇਹਦੇ ਬਾਰੇ ਮੁੜ ਸੋਚੂਗੀ, ਮੁੜ ਵਿਚਾਰ ਕਰੂਗੀ, ਕੋਈ ਗੁੰਜਾਇਸ਼ ਬਚਦੀ ਹੈ। ਸੋ ਇੱਥੇ ਇਹ ਵੀ ਦੱਸਦੀ ਹੈ ਕਿ ਵਾਂਗਚੁਕ ਨੂੰ ਹਿੰਸਾ ਦੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ, ਜਿਹਦੇ ਵਿੱਚ 4 ਲੋਕਾਂ ਦੀ ਮੌਤ ਹੋਈ ਸੀ ਤੇ ਹਿੰਸਾ ਜਿਹੜੀ ਹੈ ਪਿਛਲੇ ਸਾਲ ਹੋਈ ਸੀ ਲੇਹ ਦੇ ਵਿੱਚ। ਹੁਣ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਵਾਬ ਦਾਖਲ ਕਰਨਾ ਪਊਗਾ। ਕੱਲ ਨੂੰ ਵੀ ਇਸ ਮਾਮਲੇ ਤੇ ਬਹਿਸ ਜਾਰੀ ਰਹੇਗੀ।